ਦਫਾ ਹੋਣੀ। ਇੱਥੋਂ ਅਸਾਂ ਵਾ ਕੁਝ ਨਹੀਂ ਲੱਭਣਾ ਤੇ ਤੂੰ ਕਿ ਢੂੰਡਣੀ ਏ। ਉਸ ਬਿੱਲੀ ਦੇ ਤੱਕ ਕੇ ਆਖਾ ਤੇ ਗੰਦੇ ਭਾਂਡੇ ਖੁਰੇ ਵਿੱਚ ਇਕੱਠੇ ਕਰਕੇ ਧੋਣ ਬਹਿ ਗਈ। ਪੰਜਾਬੀ ਕਹਾਣੀ ਰੋਟੀ ਮਹਿੰਦੀ ਕਾਠ ਦੀ। ਲਿਖਾਰੀ ਪ੍ਰਵੀਨ ਮਲਕ, ਆਵਾਜ਼ ਅਜਮਲ ਸਿਕੰਦਰੀ। ਲੋਇਆ ਵੇਚ ਰੱਦੀ ਵੇਚ। ਗਲੀ ਵਿੱਚ ਰੱਦੀ ਵਾਲੇ ਦੀ ਆਵਾਜ਼ ਆਈ ਤਾਂ ਉਸ ਆਪਣੇ ਸਾਹਮਣੇ ਪਈਆਂ ਫਾਈਲਾਂ ਤੋਂ ਨਜ਼ਰ ਹਟਾ ਕੇ ਬਾਰੀ ਦਈ ਤੱਕਾ। ਜਾਲੀ ਮੜੀ ਲੋਹੇ ਦੀ ਗ੍ਰਿਲ ਪਿੱਛੋਂ ਰੱਦੀ ਵਾਲੇ ਨਾਲ ਹੇਜਲਾ ਜਿਹਾ ਪਿਆ ਤੇ ਵੱਤ ਉਸਨੀ ਦੂਰ ਹੋਣੀ ਆਵਾਜ਼ ਆਈ, ਲੋਹਾ ਰੱਦੀ ਵੇਚ, ਪੁਰਾਣੇ ਕੱਪੜੇ ਵੇਚ। ਉਸ ਆਪਣੇ ਕੱਪੜਿਆਂ ਤੇ ਇੱਕ ਨਜ਼ਰ ਮਾਰੀ ਤੇ ਵੱਤ ਕਲਮ ਹੱਥੋਂ ਰੱਖ ਕੇ ਅੱਖੀਆਂ ਮਲਣ ਲੱਗ ਪਈ। ਸਵੇਲੇ ਤੋਂ ਘਿਣ ਕੇ ਹੁਣੇ ਤੱਕ ਇਸਨੇ ਮੇਜ਼ੇ ਤੇ ਮੈਲੀਆਂ ਮੈਲੀਆਂ ਮਿੱਟੀ ਰੰਗੀਆਂ ਕਾਗਜ਼ਾਂ ਵਾਲੀਆਂ ਫਾਈਲਾਂ ਨਾਲ ਮੀਂਹ ਵਸਣਾ ਪਿਆ ਆ। ਕਿਉਂ ਜੇ ਸਾਲ ਨੇ ਅਖੀਰਲੇ ਮਹੀਨੇ ਵਿੱਚ ਸਰਕਾਰੀ ਮੁਲਾਜ਼ਮ ਛੁੱਟੀਆਂ ਗਿਣਨਾ ਆਪਣਾ ਦਾਦਕਾ ਹੱਕ ਸਮਝਣੇ ਤੇ ਅੱਜ ਕੱਲ੍ਹ ਵੀ ਇਹ ਹਾਲ ਹੋਇਆ ਪਿਆ ਆ। ਜਿਹੜੇ ਜ਼ਰਾ ਮੂੰਹ ਜ਼ੋਰੇ ਹੈ ਉਹ ਤਾਂ ਛੁੱਟੀਆਂ ਗਿਣ ਕੇ ਘਰ ਬੈਠੇ, ਪਰ ਇਸ ਜੇ ਗੁੱਗੂ ਘੋੜੇ ਐਡਮਨ ਅਫੀਸਰ ਨੇ ਮੱਥੇ ਉੱਤੇ ਮੁੱਚੜ ਪੈਣੇ ਕੋਲੋਂ ਡਰ ਕੇ ਲੱਦੂ ਦਾਂਦਾਂ ਔਰ ਫਾਈਲਾਂ ਦਾ ਭਾਰ ਚਾ ਕੇ ਢਹਿਣੇ ਗੁੜਨੇ ਟੁਰੀ ਵਹਿਨੇ ਆਏ। ਅੱਖੀਆਂ ਮਲ ਕੇ ਉਸ ਸੱਜੇ ਖੱਬੇ ਵੇਖਾ ਤਾਂ ਉਸ ਨੇ ਦਫ਼ਤਰੀ ਸਾਥੀ ਪਤਾ ਨਹੀਂ ਕਦੋਂ ਨੇ ਖਰਬੋੜੀ ਹੋ ਗਏ ਤਾਂ ਉਹ ਹਕੱਲੀ ਬੈਠੀ ਏ। ਪਤਾ ਨਹੀਂ ਕਿੱਥੇ ਗਏ, ਚਾਹ ਪੀਵਣ ਗਏ ਉਸਨ। ਉਸ ਸੋਚਾ ਤੇ ਇੱਕਦਮ ਉਸ ਨੇ ਢਿੱਡੇ ਵਿੱਚੋਂ ਵਾਹ ਵਰੋਲਾ ਜਿਹਾ ਉੱਠ ਕੇ ਸੰਘੇ ਵਿੱਚ ਆਣ ਠਾਕਿਆ। ਹੱਸ ਵੇਲੇ ਚਾਹ ਨਾ ਇੱਕ ਕੱਪ ਤੇ ਗਰਮ ਗਰਮ ਸਮੋਸਾ ਲੱਭ ਵੰਜਿਆ ਤਾਂ, ਪਰ ਅੱਗੋਂ ਉਸਦੀ ਸੋਚ ਸਿੱਲੀ ਗਈ। ਸਵੇਰੇ ਉਸ ਆਪਣੇ ਹੱਥੀ ਰੁਪਈਏ ਵਾਲੇ 10 ਨੋਟ ਕੋਈ 10 ਵਾਰੀ ਗਿਣੇ ਤੇ ਵੱਧ ਵੀ ਉਹ 10 ਰੁਪਈਏ ਹੀ ਰਹੇ ਤਾਂ ਉਸ ਜ਼ਿੱਦ ਕਰਨੇ ਪੱਪੂਆਂ ਸਮਝਾਇਆ ਆ, ਬਾਜ਼ਾਰੇ ਦੀਆਂ ਚੀਜ਼ਾਂ ਖਾ ਕੇ ਬੰਦਾ ਬਿਮਾਰ ਹੋਵੇ ਨਾ ਵੇ ਤੇ ਸਮੋਸਾ ਵੀ ਕੋਈ ਖਾਣੇ ਵਾਲੀ ਸ਼ੈ ਵੇ। ਵੇਖ ਮੈਂ ਆਪਣੇ ਪੁੱਤਰ ਵਾਸਤੇ ਕਿੱਡੀ ਸੋਹਣੀ ਰੋਟੀ ਪਕਾਈ ਏ। ਤੇ ਵੱਤ ਸੁੱਕੇ ਡਸਕੋਰੇ ਭਰਨਿਆ ਪੱਪੂ ਅੱਧੀ ਰੋਟੀ ਕਾਗਜ਼ ਵਿੱਚ ਵੜੇਟ ਕੇ ਬਸਤੇ ਵਿੱਚ ਰੱਖੀ ਤੇ ਵੱਡੀਆਂ ਭੈਣਾਂ ਨਾਲ ਸਕੂਲੇ ਦੀ ਟੁਰ ਪਿਆ। ਉਹ ਤਰਿਆਂ ਜਾਗਤਾਂ ਵਾ ਸਕੂਲ ਵਹਿਣਿਆ ਵੇਖ ਨਹੀਂ ਰਹੀ। ਕੁੜੀਆਂ ਨੇ ਕੱਪੜਿਆਂ ਦੀ ਚਿਟਕ ਕਦੋਂ ਨਹੀਂ ਮਰ ਮੁੱਕ ਗਈ ਏ ਤੇ ਹੁਣ ਨੀਲ ਲੱਗ ਕੇ ਉਹ ਮੈਲ ਖੋਰੇ ਜਿਹੇ ਲੱਗਣ ਲੱਗ ਪਏ। ਉਹਨਾਂ ਦੀਆਂ ਜੁੱਤੀਆਂ ਦੀਆਂ ਅੱਡੀਆਂ ਟੁਰ ਕੇ ਘਸ ਗਈਆਂ ਤੇ ਹੁਣ ਜੁੱਤੀਆਂ ਡਿੰਗੀਆਂ ਹੋ ਗਈਆਂ। ਪੱਪੂ ਜਦੋਂ ਕਦਮ ਚਾਹਨਾ ਆ ਤਾਂ ਲੱਗਣਾ ਇਹ ਆ ਉਸ ਨੇ ਬੂਟਾਂ ਨੇ ਹਿਲਨੇ ਤਲੇ ਜ਼ਿਮੀ ਤੇ ਹੀ ਰਹਿ ਵੈਸਨ, ਪਰ ਵੱਤ ਫਟਕ ਕਰਕੇ ਉਹ ਬੂਟਾਂ ਨਾਲ ਵੰਝ ਲੱਗਣੇ ਏ। ਉਸ ਨੇ ਗੁੱਗੀ ਰੰਗੀ ਪਤਲੂਨ ਗਿੱਟਿਆਂ ਤੋਂ ਉੱਚੀ ਤੇ ਰੱਜ ਕੇ ਬਦਰੰਗੀ ਹੋ ਗਈ ਏ। ਉਹ ਥੋੜੀ ਢਿੱਲ ਜਾਗਤਾਂ ਦੀ ਤੱਕਦੀ ਰਹੀ ਤੇ ਵੱਤ ਉਸਾਸ ਭਰ ਕੇ ਕਿਚਨ ਵਿੱਚ ਚਲੀ ਗਈ। ਰਾਤੀ ਨੀ ਬਚੀ ਹੋਈ ਚੱਪਾ ਰੋਟੀ ਤਪੜੇ ਵਿੱਚੋਂ ਢੂੰਡ ਕੇ ਕੱਢੀ ਤੇ ਅੱਧੀ ਪਿਆਲੀ ਚਾਹ ਨਾਲ ਖਾ ਕੇ ਭਾਂਡੇ ਟਿੰਡੇ ਸੰਭਾਲ ਕੇ 3 ਵੈਗਨਾਂ ਬਦਲ ਕੇ ਦਫ਼ਤਰ ਪਹੁੰਚੀ ਤਾਂ ਉਸਨੇ ਕੱਪੜਿਆਂ ਵਿੱਚੋਂ ਆਪਣੇ ਤੇ ਦੋਆਂ ਨੇ ਪਰਸਿਓ ਨੀ ਬੂ ਉਸਨੇ ਮਗਜ਼ੇ ਦੇ ਪਈ ਚੜਨੀ ਆਈ। ਆਪਣੀ ਕੁਰਸੀ ਤੇ ਢਹਿ ਕੇ ਉਹ ਹਿੱਕੀ ਸਾਏ ਵਿੱਚ ਪਾਣੀ ਡੀਕ ਲਾ ਕੇ ਪੀ ਗਈ। ਬੀਬੀ ਤੁਸਾਂ ਵਾ ਡਾਇਰੈਕਟਰ ਸਾਹਿਬ ਪੈ ਸਦਨੈਨ। ਚਪੜਾਸੀ ਦੰਦ ਕੱਢਣਾ ਆਇਆ ਤੇ ਸੁਨੇਹਾ ਦੇ ਕੇ ਟੁਰ ਗਿਆ। ਇਸ ਫੈਲਾਂ ਥੱਲੋਂ ਧਰੂਕ ਕੇ ਨੋਟ ਸ਼ੀਟ ਲੱਭੀ ਤਾਂ ਡਾਇਰੈਕਟਰ ਸਾਹਿਬ ਨੇ ਕਮਰੇ ਦੀ ਟੁਰ ਪਈ। ਪੌੜੀਆਂ ਚੜ੍ਹ ਕੇ ਯਾਦ ਆਇਆ ਪੈਨ ਤਾਂ ਹੱਥੇ ਵਿੱਚ ਹੈ ਹੀ ਨਹੀਂ ਤੇ ਉਹਨਾਂ ਪੈਰਾਂ ਤੇ ਪਿੱਛੇ ਮੁੜੀ। ਕਮਰੇ ਵਿੱਚ ਆ ਕੇ ਪੈਨ ਚਾਇਆ ਤੇ ਹਫਨੀ ਤਫਨੀ ਵੱਧ ਪੌੜੀਆਂ ਚੜ੍ਹ ਕੇ ਉੱਤੇ ਪਹੁੰਚੀ ਹੀ ਤਾਂ ਅੱਗੋਂ ਡਾਇਰੈਕਟਰ ਸਾਹਿਬ ਬੂਹਾ ਖੋਲ ਕੇ ਕੋਰੀਡੋਰ ਵਿੱਚ ਆ ਗਏ। ਅਸਲਾਮ ਅਲੈਕੁਮ ਸਰ। ਉਹ ਉਹਨਾਂ ਕਦਮਾਂ ਤੇ ਖਲੋ ਗਈ। ਮਿਸਿਸ ਮਨਜ਼ੂਰ, ਮੈਂ ਜ਼ਰਾ ਬਾਹਰ ਵਹਿਣਾ ਪਿਆ। ਹੈਡ ਆਫਿਸ ਵਾਲਿਆਂ ਅਸਾਂ ਕੋਲੋਂ ਕੁਝ ਇਨਫੋਰਮੇਸ਼ਨ ਮੰਗੀ ਏ। ਮੈਂ ਤੁਸਾਂ ਦੀ ਮੇਜ਼ ਤੇ ਫਾਈਲਾਂ ਪਹੁੰਚਾਉਣੇ ਦਾ ਆਰਡਰ ਕਰ ਦਿੱਤਾ ਵੇ। ਮੈਂ ਲੰਚ ਟਾਈਮ ਤੱਕ ਮੋੜ ਆਸਾਂ। ਤੁਸੀਂ ਰਿਪੋਰਟ ਤਿਆਰ ਰੱਖਿਓ, ਮੈਂ ਆ ਕੇ ਸਾਈਨ ਕਰ ਦੇ ਸਾਂ। ਥੋੜਾ ਸਾਹ ਗਿਣ ਕੇ ਡਾਇਰੈਕਟਰ ਸਾਹਿਬ ਆਖਣ ਲੱਗੇ, ਤੁਸੀਂ ਸੀਟ ਤੋਂ ਇੱਧਰ ਉੱਧਰ ਨਾ ਹੋਵਿਓ, ਬਸ ਕੰਮ ਨਿਪਟਾਣੇ ਵਾਲੀ ਗੱਲ ਕਰਿਓ। ਸਰ ਮੈਂ ਕਿੱਥੇ ਬਹਿਣਾ ਵੇ, ਉਸ ਮਰੀ ਹੋਈ ਆਵਾਜ਼ ਵਿੱਚ ਆਖਾ ਤਾਂ ਡਾਇਰੈਕਟਰ ਸਾਹਿਬ ਇੱਕਦਮ ਹੱਸ ਪਏ। ਇਸੇ ਗੱਲੋਂ ਮੈਂ ਸਵਾਣੀਆਂ ਨੇ ਕੰਮ ਕਰਨੇ ਨੇ ਹੱਕ ਵਿੱਚਾਂ, ਵਿਚਾਰੀਆਂ ਸਿਰ ਸੱਟ ਕੇ ਕੰਮੇ ਵਿੱਚ ਰੁਝੀਆਂ ਰਹਿਣੀਆਂ। ਇਹ ਆਖਣੇ ਉਹ ਪੌੜੀਆਂ ਲੈ ਗਏ। ਉਹ ਵੀ ਪਿੱਛੇ ਟੁਰਨੀ ਆਪਣੀ ਸੀਟਾਂ ਤੇ ਆਣ ਬੈਠੀ ਤੇ ਫਾਈਲਾਂ ਨਾਲ ਹੱਥੇ ਬੱਕੇ ਹੋਣ ਲੱਗ ਪਈ। ਤੇ ਹੁਣ ਗੰਦੀਆਂ ਮੈਲੀਆਂ ਫਾਈਲਾਂ ਨੇ ਟੈਗ ਖੋਲ ਕੇ ਤੇ ਬਨ ਕੇ ਉਸਨੇ ਹੱਥ ਮੈਲੇ ਹੋ ਗਏ।
ਤੇ ਲਿਖ ਲਿਖ ਕੇ ਹੱਥਾਂ ਦੀਆਂ ਉਂਗਲੀਆਂ ਆਕੜ ਗਈਆਂ। ਡਿੱਡੇ ਵਿੱਚ ਭੁੱਖਾਂ ਨੇ ਬਾਂਬੜ ਪੈ ਬਲਣੇ ਆਏ। ਰੱਦੀ ਵਾਲੇ ਦੀ ਆਵਾਜ਼ ਸੁਣ ਕੇ ਉਸ ਨਾਲ ਦਿਲ ਕੀਤਾ ਬਾਰੀ ਨੀ ਗ੍ਰਿਲ ਪੱਟੇ ਤੇ ਇਸ ਨੇ ਪੈਸੇ ਵੱਟ ਕੇ ਰੱਜ ਕੇ ਚਾਹ ਪੀਵੇ, ਸਮੋਸੇ ਖਾਵੇ। ਵੱਧ ਖਿਆਲ ਆਇਆ ਸਾਰੀਆਂ ਫਾਈਲਾਂ ਵੀ ਨਾਲ ਹੀ ਦੇ ਛੋੜੇ ਤਾਂ ਜਾਗਤਾਂ ਸਣੇ ਬਹੁਤ ਸਾਰੀਆਂ ਖਾਣੇ ਵਾਲੀਆਂ ਸ਼ਈਆਂ ਖਾ ਸਕਣੀ ਹੈ। ਅਸੀਂ ਦੋਵੇਂ ਜੀ ਕਮਾਨੇ ਆ, ਵੱਧ ਵੀ ਨਾ ਰੱਜ ਕੇ ਖਾਣੇ ਜੋਗਾ ਲੱਭਣਾ ਵੇ, ਨਾ ਜਾਗਤਾਂ ਵਾ ਚੰਗਾ ਖਵਾ ਪਿਵਾ ਸਕਨੇ ਆ। ਕੀ ਕਰਨਾ ਵੇ ਇਹ ਜੀ ਹਯਾਤੀ ਨਾ। ਉਸ ਪਾਣੀ ਨਾਲ ਇੱਕ ਹੋਰ ਗਿਲਾਸ ਢਿੱਡੇ ਵਿੱਚ ਭੜਕਣੀ ਅੱਗੀ ਤੇ ਸੱਟਾ ਤੇ ਸਾਹਮਣੇ ਰੱਖੀ ਰਿਪੋਰਟ ਆਪਣੇ ਦਹੀਂ ਧਰੂਕ ਕੇ ਪੜਨ ਲੱਗ ਪਈ। ਉਸੇ ਵੇਲੇ ਉਸ ਨੇ ਕਮਰੇ ਵਾਲੇ ਸਾਥੀ ਮੁੜ ਕੇ ਆ ਗਏ। ਉਹ ਤਰੇ ਆ ਕੇ ਆਪਣੀਆਂ ਮੇਜ਼ਾਂ ਪਿੱਛੇ ਬਹਿ ਕੇ ਗੱਪਾਂ ਕੁੱਟਣ ਲੱਗ ਪਏ। ਤਰੀਆਂ ਵਾ ਇਸ ਗੱਲੋਂ ਕੌੜ ਚੜੀ ਪਈ ਬਈ ਕਈ ਚੌਥੇ ਸੰਗੀਏ ਉਹਨਾਂ ਵਾ ਕੁੱਕੜ ਖਵਾਣੇ ਨਾਲ ਵਾਅਦਾ ਕਰਕੇ ਆਲੂ ਕੀਮਾ ਖਵਾ ਦਿੱਤਾ ਆ ਤੇ ਕੀਮਾ ਵੀ ਵੱਡਾ। ਕੁਝ ਢਿੱਲਾਂ ਪਿੱਛੋਂ ਉਹਨਾਂ ਵਾ ਖਿਆਲ ਆਇਆ ਬਈ ਕਮਰੇ ਵਿੱਚ ਕੋਈ ਹੋਰ ਵੀ ਹੈ। ਉਹਨਾਂ ਵਿੱਚੋਂ ਇੱਕ ਉਸ ਦੇ ਮੁੜਿਆ, ਮਿਸਿਸ ਮਨਜ਼ੂਰ ਤੁਸੀਂ ਚੰਗਾ ਕਰਨੇ ਹੋ, ਲੰਚ ਨਹੀਂ ਕਰਨੇ ਹੋ। ਈਮਾਨ ਨਾਲ ਦੁਪਹਿਰਾਂ ਦੀ ਰੋਟੀ ਖਾ ਕੇ ਇਹ ਜੀ ਗੁੱਕੀ ਚੜਨੀ ਹੈ ਜੇ ਸੁਰਤ ਹੀ ਨਹੀਂ ਰਾਣੀ। ਸਹੁਰੀਆਂ ਅੱਖੀਆਂ ਖੁੱਲ੍ਹਣੀਆਂ ਹੀ ਨਹੀਂ। ਉਸ ਬਿਗਿਆੜੇ ਯਾਰ ਵਾਤ ਅੱਡ ਕੇ ਉਬਾਸੀ ਮਾਰਨੇ ਆਖਿਆ, ਜੁਲੀਏ ਯਾਰ ਅੱਜ ਤਾਂ ਸਵੇਰੇ ਤੋਂ ਕੋਈ ਕੰਮ ਹੀ ਨਹੀਂ ਆਇਆ। ਡਾਇਰੈਕਟਰ ਸਾਹਿਬ ਵੀ ਪਤਾ ਨਹੀਂ ਕਿੱਥੇ ਗਏ ਵੇ। ਉਹਨਾਂ ਵਿੱਚੋਂ ਦੂਏ ਘੜੀ ਵੇਖਣੇ ਆਖਿਆ, ਹੁਣੇ ਆ ਵੈਸਨ ਮਾਂ ਕੰਮ ਦੇ ਕੇ ਗਏ ਹਨ। ਉਹ ਸੜ ਕੇ ਬੋਲੀ ਪਰ ਉਹਨਾਂ ਦੀਆਂ ਅੱਖੀਆਂ ਅੱਗੇ ਰੋਟੀ ਨਾ ਖੁਮਾਰ ਪਰਦਾ ਬਣ ਕੇ ਤਣਿਆ ਪਿਆ ਆ। ਉਹ ਮਾਰੋ ਮਾਰ ਕਮਰੇ ਵਿੱਚੋਂ ਨਿਕਲ ਗਏ। ਉਸ ਨਾਲ ਦਿਲ ਕੀਤਾ ਸਾਰੀਆਂ ਮੇਜ਼ਾਂ ਉਲਟਾ ਦੇਵੇ, ਸਾਰੇ ਸ਼ੀਸ਼ੇ ਬੰਦ ਛੋੜੇ ਤੇ ਆਪ ਚੀਕਾਂ ਮਾਰਨੀ ਬਾਹਰ ਨਸ ਵੰਜੇ। ਪਰ ਉਹ ਚੁੱਪ ਕਰਕੇ ਬੈਠੀ। ਡਾਇਰੈਕਟਰ ਸਾਹਿਬ ਨੇ ਆਣੇ ਨਾ ਇੰਤਜ਼ਾਰ ਕਰਨੀ ਰਹੀ। ਉਹ ਦਫ਼ਤਰ ਬੰਦ ਹੋਣੇ ਤੋਂ ਥੋੜੀ ਢਿੱਲ ਪਹਿਲੋਂ ਹੀ ਆਏ ਤੇ ਵੱਧ ਰਿਪੋਰਟ ਪੜ੍ਹਨੇ ਤੇ ਬਿਜਵਾਣੇ ਨੇ ਰੋਲੇ ਗੋਲੇ ਵਿੱਚ ਛੁੱਟੀ ਨੇ ਵੇਲੇ ਤੋਂ ਅੱਧਾ ਘੰਟਾ ਉੱਤੇ ਲੰਘ ਗਿਆ। ਜਿਸ ਵੇਲੇ ਉਹ ਬੱਸ ਸਟਾਪ ਤੇ ਪਹੁੰਚੀ ਤਾਂ 4:45 ਵੱਜ ਗਏ। ਸਾਰੀਆਂ ਵੈਗਨਾਂ ਪਿੱਛੋਂ ਕਿਧਰੋਂ ਭਰੀਆਂ ਵੀਆਂ ਆਣੀਆਂ ਆਈਆਂ ਤੇ ਜ਼ੋਂ ਕਰਕੇ ਅੱਗੇ ਲੱਗ ਵੈਣੀਆਂ ਆਈਆਂ। ਅਖੀਰ ਹਿੱਕੀ ਵੈਗਨਾਂ ਵਿੱਚ ਜ਼ਰਾ ਜਿਹੀ ਟਿਕਣੇ ਦੀ ਜਾਗ ਲੱਭੀ ਗਈ। ਦੂਏ ਸਟਾਪ ਤੇ ਵੱਧ ਉਹ ਆਈ ਰੌਲਾ। ਅਖੀਰ ਘਰ ਪਹੁੰਚੀਏ ਤਾਂ ਦਿਓਂ ਡੋਬ ਵੇਲਾ ਹੋ ਗਿਆ ਆ। ਮਨਜ਼ੂਰ ਤੇ ਜਾਕਤ ਬੈਠੇ ਟੀਵੀ ਵੇਖਣੇ ਪਏ। ਉਸਾਂ ਵੇਖਣੇ ਸਾਰ ਮਨਜ਼ੂਰ ਮੱਥੇ ਵੱਟ ਪਾ ਕੇ ਉਸ ਦੀ ਤੱਕਾ ਤੇ ਆਖਣ ਲੱਗਾ, ਇਤਨੀ ਢਿੱਲ। ਉਹ ਮੂੰਹੇ ਵਿੱਚੋਂ ਇੱਕ ਅੱਖਰ ਕੱਢਿਆਂ ਬਿਨਾਂ ਅੰਦਰਲੇ ਕਮਰੇ ਵਿੱਚ ਚਲੀ ਗਈ ਤੇ ਕੱਪੜੇ ਬਦਲਾ ਕੇ ਬਾਹਰ ਆਈ ਤਾਂ ਉਸਾਂ ਵੇਖ ਕੇ ਕਿਚਨ ਨੇ ਭਾਂਡੇ ਫਰੋਲਣੀ ਬਿੱਲੀ ਬਾਹਰ ਨਸ ਗਈ। ਦਫਾ ਹੋਣੀ, ਇੱਥੋਂ ਅਸਾਂ ਵਾ ਕੁਝ ਨਹੀਂ ਲੱਭਣਾ ਤੇ ਤੂੰ ਕਿ ਢੂੰਡਣੀ ਏ। ਉਸ ਬਿੱਲੀ ਦੇ ਤੱਕ ਕੇ ਆਖਾ ਤੇ ਗੰਦੇ ਭਾਂਡੇ ਖੁਰੇ ਵਿੱਚ ਇਕੱਠੇ ਕਰਕੇ ਧੋਣ ਬਹਿ ਗਈ। ਨਲਕੇ ਵਿੱਚੋਂ ਇੱਕ ਇੱਕ ਅਥਰੂ ਪਾਣੀ ਪਿਆ ਕਿਰਨਾ ਆ। ਉਸਾਂ ਰੋਣਾ ਆ ਗਿਆ। ਹਾਲੇ ਨਲਕਾ ਤੇ ਉਹ ਦੋਵੇਂ ਰੋਣੇ ਪਏ ਜੇ ਮਨਜ਼ੂਰ ਦੀ ਆਵਾਜ਼ ਆਈ, ਸਫੀਆ ਤੇਰੇ ਘਰ ਰੋਟੀ ਦੇ, ਭੁੱਖ ਲੱਗੀ ਏ। ਇੱਕਦਮ ਕੋਈ ਸ਼ੈ ਬੰਬੀਰ ਯਾਰ ਉਸਨੇ ਅੰਦਰ ਬੀਗ ਗਈ। ਉਹ ਚੀਕ ਕੇ ਬੋਲੀ, ਮਾਂ ਖਾ ਗਿਨੋ ਤੁਸੀਂ ਸਾਰੇ, ਇੱਕ ਵਾਰੀ ਢਿੱਡ ਤਾਂ ਭਰੇ ਹੋਣੇ। ਉਹ ਚੀਕਣੀ ਹੁਣ ਵਿਹੜੇ ਵਿੱਚ ਆਣ ਖਲੋਤੀ। ਉਸਨੀ ਆਵਾਜ਼ ਸੁਣ ਕੇ ਕਾਕੀ ਨੀ ਮਾਊ ਕੱਦਾਂ ਤੋਂ ਝਾਤੀ ਮਾਰੀ ਤੇ ਆਪਣੀਆਂ ਕਜਲੇ ਵਾਲੀਆਂ ਅੱਖੀਆਂ ਮਟਕਾ ਕੇ ਪੁੱਛਿਆ, ਕੀ ਹੋਇਆ ਮਨਜ਼ੂਰ ਭਾਈ? ਮਨਜ਼ੂਰ ਭਾਈ ਉਹ ਇਹਜੂ ਲਟਕਾ ਕੇ ਆਖਣੀ ਹੋਣੀ ਏ ਜੇ ਮਨਜ਼ੂਰ ਨਾ ਦਿਲ ਕਰਨਾ ਐਂ ਗੁਟਕੂ ਕਰਨਾ। ਉਸਨੇ ਆਸੇ ਪਾਸੇ ਫਿਰਨ ਲੱਗ ਪਵੇ। ਕੁਝ ਨਹੀਂ ਹੋਇਆ, ਤੂੰ ਆਪਣੇ ਮੂੰਹ ਖਾੜੇ ਲੱਗ। ਸਫੀਆ ਦਫਾ ਦੂਰ ਵਾਲੇ ਅੰਦਾਜ਼ ਵਿੱਚ ਆਖਾ ਤਾਂ ਮਨਜ਼ੂਰ ਜਿਹੜਾ ਬੂਹੇ ਵਿੱਚ ਖਲਤਾ ਵਿਆ ਆ ਲਮਕ ਕੇ ਆਇਆ ਤੇ ਤੜਾਕ ਕਰਕੇ ਸਫੀਆ ਨੇ ਮੂੰਹ ਤੇ ਚੰਡ ਮਾਰ ਕੇ ਆਖਣ ਲੱਗਾ, ਚੁੱਪ ਕਰ ਬੇਕਦਰੀ ਰਨ, ਐਵੇਂ ਨਖਰੇ ਵਿਖਾਣੀ ਏ। ਕੀ ਤਕਲੀਫ ਹੈ ਤੁਦਾਂ ਜੇ ਭੌਂਕਣੀ ਪਈ ਏ? ਮੈਂ ਕੁਝ ਆਖਣਾ ਨਾ ਤਾਂ ਸਿਰੇ ਹੀ ਚੜੀ ਵੈਣੀ ਏ। ਉਹ ਗੱਲਾਂ ਤੇ ਹੱਥ ਰੱਖ ਕੇ ਚੁੱਪ ਕਰਕੇ ਉਸ ਦੀ ਤੇ ਜਾਗਤਾਂ ਦੀ ਤੱਕਣੀ ਰਹੀ ਜਿਹੜੇ ਬਾਹਰ ਨਿਕਲ ਆਏ। ਕੁਝ ਢਿੱਲਾਂ ਬਾਅਦ ਮਨਜ਼ੂਰ ਉਹਨਾਂ ਵਾ ਅੰਦਰ ਘਿਨ ਗਿਆ ਤੇ ਉਹ ਸਾਰੇ ਵੱਧ ਟੀਵੀ ਵੇਖਣ ਲੱਗ ਪਏ। ਨਲਕੇ ਵਿੱਚੋਂ ਹਾਲੇ ਵੀ ਪਾਣੀ ਨੇ ਅਥਰੂ ਪੈ ਵਗਨੇ। ਉਹ ਓਪਰੇ ਕਦਮ ਰੱਖਣੀ ਕਿਚਨ ਵਿੱਚ ਆਈ। ਸੁੱਕੀਆਂ ਅੱਖਾਂ ਨਾਲ ਨਲਕੇ ਦੀ ਤੱਕਣੀ ਰਹੀ। ਵੱਧ ਛਰਰ ਕਰਕੇ ਤੀਲੀ ਬਾਲੀ ਤੇ ਮਿੱਟੀ ਨੇ ਤੇਲੇ ਵਾਲੇ ਚੁੱਲ੍ਹੇ ਦੇ ਹੱਥ ਵਧਾ ਦਿੱਤਾ।